ਜਿਹੜੇ ਕਹਿੰਦੇ ਸੀਗੇ ਆਪਣੇ ਰੀਂਹ ਦਾ ਦਰਦ ਹੈਗਾ, ਉਹ ਤੁਸੀਂ ਰਿੰਡ ਦੇ ਬੀਜ ਲੈ ਕੇ ਉਹ ਥੋੜ੍ਹੇ ਜਿਹੇ ਆਪਣੇ ਜੇ ਫਜੇਗਾ 30-40 ਗ੍ਰਾਮ ਤੁਹਾਡੇ ਕੋਲ ਹੈਗੇ ਬੀਜ ਤਾਂ ਤੁਸੀਂ ਉਹਦੀ 500 ਇੱਕ ਗਾਂ ਦੇ ਦੁੱਧ ਮਾ 1 ਲੀਟਰ ਦੁੱਧ 'ਚ ਤੁਸੀਂ ਖੀਰ ਜੀ ਬਣਾ ਲੈਣੀ ਹੈਗੀ ਉਹਦੀ। ਫਿਰ ਤੁਸੀਂ ਆਪਣੇ ਖੀਰ ਜਿੰਨੀ ਤੁਸੀਂ ਖਾ ਹੁੰਦੀ ਆਪਣੇ ਖਾ ਲਿਆ ਕਰੋ। ਇਹਦੇ ਵਿੱਚੋਂ ਤੁਸੀਂ ਆਲੂ, ਚੌਲ, ਮਹਾਂ ਦੀ ਦਾਲ, ਇਹ ਬਲੀਆਂ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈਗਾ ਇਹਦੇ ਵਿੱਚ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਤੁਸੀਂ ਤਿਲਾਂ ਦੇ ਤੇਲ ਦੇ ਵਿੱਚ 250 ਗ੍ਰਾਮ ਤੁਸੀਂ ਤਿਲਾਂ ਦਾ ਲਿਆ, 30 ਗ੍ਰਾਮ ਤੁਸੀਂ ਮੁਸ਼ਕਪੂਰ ਪਾ ਕੇ ਤਿਲਾਂ ਦੇ ਤੇਲ ਦੇ ਵਿੱਚ ਉਹ ਤੁਸੀਂ ਆਪਣੇ ਮਾਲਿਸ਼ ਕਰੋ ਸਾਰੀ ਲੱਤ ਦੀ ਤੇ ਆਪਣੇ ਐਨ ਪੈਰ ਤੱਕ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਕਾਲਾ ਨੂਨ ਲੈਣਾ ਹੈਗਾ 12 ਗ੍ਰਾਮ, ਸੁੰਡ ਲੈਣੀ ਹੈਗੀ 12 ਗ੍ਰਾਮ, ਭੁੰਨੀ ਵੀ ਹਿੰਗ। ਇਹਦਾ ਮਤਲਬ ਹੈ ਕਿ ਜਿਹੜਾ ਤੁਸੀਂ ਆਪਾਂ ਹਿੰਗ ਦੀ ਡਲੀ ਲੈ ਕੇ ਜਾਂ ਤੜਕਾ ਲਗਾਉਂਦੇ ਹਾਂ ਆਪਾਂ ਸਾਗ ਸੁਗ ਨੂੰ ਜਾਂ ਮਾਂਹ ਦੀ ਦਾਲ ਨੂੰ, ਉਹ ਜਿਹੜੀ ਉਹਨੇ ਬਾਹਲੀ ਨਾ ਰਾੜੀ ਜਦੋਂ ਦਾ ਉਹ ਫੁੱਲ ਜਵੇ ਹਿੰਗ ਉਹ ਕੱਢ ਕੇ ਫਿਰ ਉਹ ਪੀ ਲੈਣੀ ਹੈਗੀ, ਉਹਨੂੰ ਭੁੰਨੀ ਵੀ ਹਿੰਗ ਕਹਿੰਦੇ ਹੈਗੇ। ਵੀ ਆਪਣੇ ਘਿਓ ਦੇ ਵਿੱਚੋਂ ਭੁੰਨ ਲੈਣੀ ਹੈ ਹਿੰਗ ਨੂੰ। ਫਿਰ ਤੜਕਾ ਤੁਸੀਂ ਆਪਣੇ ਦਾਲ ਨੂੰ ਲਗਾ ਲਓ, ਬਾਹਲੀ ਕਾਲੀ ਨਾ ਕਰੀਓ, ਜਿਸ ਤਰ੍ਹਾਂ ਜਾਂ ਬਰਾਊਨ ਜੀ ਹੋ ਕੇ ਫੁੱਲ ਜਾਂਦੀ ਹੈ ਉਹ ਲੈਣੀ ਹੈਗੀ 3 ਗ੍ਰਾਮ। ਨਸ਼ਾਦਾ ਲੈਣਾ ਹੈਗਾ 3 ਗ੍ਰਾਮ। ਇਹਦਾ ਅੱਧਾ ਚਮਚਾ ਤੁਸੀਂ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਇਹ ਖਾਓ ਤਾਂ ਇਹਦੇ ਨਾਲ ਵੀ ਰੀਹ ਦੇ ਦਰਦ ਨੂੰ ਫਰਕ ਪੈਂਦਾ। ਨਹੀਂ ਤਾਂ ਫਿਰ ਤੁਸੀਂ ਆਪਣੇ ਕੂੜਾ ਸੱਕ ਲੈਣਾ ਹੈਗਾ, ਮਿੱਠੀਆਂ ਸਰੰਜਾਂ, ਸੁੰਡ, ਅਸਗੰਧ, ਇਹ ਚਾਰੇ ਚੀਜ਼ਾਂ ਬਰਾਬਰ ਲੈ ਕੇ ਤੁਸੀਂ ਆਪਣੇ ਪੀ ਲਓ ਇਹਨਾਂ ਨੂੰ। ਆਪਣੇ ਘਰ ਪੰਜੀਰੀ ਬਣਾ ਲਓ, ਜਿਸ ਤਰ੍ਹਾਂ ਘਰ ਆਮ ਪੰਜੀਰੀ ਬਣਾਉਂਦੇ, ਉਹ ਪੰਜੀਰੀ ਮੈਂ ਮਿਲਾ ਕੇ ਤੁਸੀਂ 1 ਚਮਚਾ ਰੋਜ਼ ਖਾਈ ਚੱਲੋ ਇਹ ਦਵਾਈ ਦਾ। ਸਾਰੀਆਂ ਜੇ ਮਿਕਸ ਕਰ ਲਈਆਂ ਤੁਸੀਂ। ਜੇ ਕੋਈ ਭਾਈ ਇੰਡੀਆ ਹੈਗਾ ਤਾਂ ਤੁਸੀਂ ਜਿਹੜਾ ਬੋਹੜ ਦਾ ਦਰਖਤ ਹੁੰਦਾ ਉਹਦੇ ਤੁਸੀਂ ਪੱਤੇ ਸੁਕਾ ਲੈਣੇ ਹੈਗੇ, ਨਰਮ ਜਿਹੇ ਪੱਤੇ ਤੋੜ ਕੇ ਉੱਥੇ ਤੇ ਉਹ ਤੁਸੀਂ 1 ਚਮਚਾ ਉਹ ਪਾਣੀ ਨਾਲ ਲੈ ਕਰੀਓ। ਉਹ ਇਹ ਵੀ ਰੀਹ ਦੇ ਦਰਦ ਵਾਸਤੇ ਵਧੀਆ ਚੀਜ਼। ਜਿਹੜੇ ਕਹਿੰਦੇ ਸੀਗੇ ਆਪਣੇ ਰੀਹ ਦਾ ਦਰਦ ਹੈਗਾ, ਉਹ ਤੁਸੀਂ ਰਿੰਡ ਦੇ ਬੀਜ ਲੈ ਕੇ ਉਹ ਥੋੜ੍ਹੇ ਜਿਹੇ ਆਪਣੇ ਜੇ ਫਜੇਗਾ 30-40 ਗ੍ਰਾਮ ਤੁਹਾਡੇ ਕੋਲ ਹੈਗੇ ਬੀਜ ਤਾਂ ਤੁਸੀਂ ਉਹਦੀ 500 ਇੱਕ ਗਾਂ ਦੇ ਦੁੱਧ ਮਾ 1 ਲੀਟਰ ਦੁੱਧ 'ਚ ਤੁਸੀਂ ਖੀਰ ਜੀ ਬਣਾ ਲੈਣੀ ਹੈਗੀ ਉਹਦੀ। ਫਿਰ ਤੁਸੀਂ ਆਪਣੇ ਖੀਰ ਜਿੰਨੀ ਤੁਸੀਂ ਖਾ ਹੁੰਦੀ ਆਪਣੇ ਖਾ ਲਿਆ ਕਰੋ। ਇਹਦੇ ਵਿੱਚੋਂ ਤੁਸੀਂ ਆਲੂ, ਚੌਲ, ਮਹਾਂ ਦੀ ਦਾਲ, ਇਹ ਬਲੀਆਂ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈਗਾ ਇਹਦੇ ਵਿੱਚ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਤੁਸੀਂ ਤਿਲਾਂ ਦੇ ਤੇਲ ਦੇ ਵਿੱਚ 250 ਗ੍ਰਾਮ ਤੁਸੀਂ ਤਿਲਾਂ ਦਾ ਲਿਆ, 30 ਗ੍ਰਾਮ ਤੁਸੀਂ ਮੁਸ਼ਕਪੂਰ ਪਾ ਕੇ ਤਿਲਾਂ ਦੇ ਤੇਲ ਦੇ ਵਿੱਚ ਉਹ ਤੁਸੀਂ ਆਪਣੇ ਮਾਲਿਸ਼ ਕਰੋ ਸਾਰੀ ਲੱਤ ਦੀ ਤੇ ਆਪਣੇ ਐਨ ਪੈਰ ਤੱਕ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਕਾਲਾ ਨੂਨ ਲੈਣਾ ਹੈਗਾ 12 ਗ੍ਰਾਮ, ਸੁੰਡ ਲੈਣੀ ਹੈਗੀ 12 ਗ੍ਰਾਮ, ਭੁੰਨੀ ਵੀ ਹਿੰਗ। ਇਹਦਾ ਮਤਲਬ ਹੈ ਕਿ ਜਿਹੜਾ ਤੁਸੀਂ ਆਪਾਂ ਹਿੰਗ ਦੀ ਡਲੀ ਲੈ ਕੇ ਜਾਂ ਤੜਕਾ ਲਗਾਉਂਦੇ ਹਾਂ ਆਪਾਂ ਸਾਗ ਸੁਗ ਨੂੰ ਜਾਂ ਮਾਂਹ ਦੀ ਦਾਲ ਨੂੰ, ਉਹ ਜਿਹੜੀ ਉਹਨੇ ਬਾਹਲੀ ਨਾ ਰਾੜੀ ਜਦੋਂ ਦਾ ਉਹ ਫੁੱਲ ਜਵੇ ਹਿੰਗ ਉਹ ਕੱਢ ਕੇ ਫਿਰ ਉਹ ਪੀ ਲੈਣੀ ਹੈਗੀ, ਉਹਨੂੰ ਭੁੰਨੀ ਵੀ ਹਿੰਗ ਕਹਿੰਦੇ ਹੈਗੇ। ਵੀ ਆਪਣੇ ਘਿਓ ਦੇ ਵਿੱਚੋਂ ਭੁੰਨ ਲੈਣੀ ਹੈ ਹਿੰਗ ਨੂੰ। ਫਿਰ ਤੜਕਾ ਤੁਸੀਂ ਆਪਣੇ ਦਾਲ ਨੂੰ ਲਗਾ ਲਓ, ਬਾਹਲੀ ਕਾਲੀ ਨਾ ਕਰੀਓ, ਜਿਸ ਤਰ੍ਹਾਂ ਜਾਂ ਬਰਾਊਨ ਜੀ ਹੋ ਕੇ ਫੁੱਲ ਜਾਂਦੀ ਹੈ ਉਹ ਲੈਣੀ ਹੈਗੀ 3 ਗ੍ਰਾਮ। ਨਸ਼ਾਦਾ ਲੈਣਾ ਹੈਗਾ 3 ਗ੍ਰਾਮ। ਇਹਦਾ ਅੱਧਾ ਚਮਚਾ ਤੁਸੀਂ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਇਹ ਖਾਓ ਤਾਂ ਇਹਦੇ ਨਾਲ ਵੀ ਰੀਹ ਦੇ ਦਰਦ ਨੂੰ ਫਰਕ ਪੈਂਦਾ। ਨਹੀਂ ਤਾਂ ਫਿਰ ਤੁਸੀਂ ਆਪਣੇ ਕੂੜਾ ਸੱਕ ਲੈਣਾ ਹੈਗਾ, ਮਿੱਠੀਆਂ ਸਰੰਜਾਂ, ਸੁੰਡ, ਅਸਗੰਧ, ਇਹ ਚਾਰੇ ਚੀਜ਼ਾਂ ਬਰਾਬਰ ਲੈ ਕੇ ਤੁਸੀਂ ਆਪਣੇ ਪੀ ਲਓ ਇਹਨਾਂ ਨੂੰ। ਆਪਣੇ ਘਰ ਪੰਜੀਰੀ ਬਣਾ ਲਓ, ਜਿਸ ਤਰ੍ਹਾਂ ਘਰ ਆਮ ਪੰਜੀਰੀ ਬਣਾਉਂਦੇ, ਉਹ ਪੰਜੀਰੀ ਮੈਂ ਮਿਲਾ ਕੇ ਤੁਸੀਂ 1 ਚਮਚਾ ਰੋਜ਼ ਖਾਈ ਚੱਲੋ ਇਹ ਦਵਾਈ ਦਾ। ਸਾਰੀਆਂ ਜੇ ਮਿਕਸ ਕਰ ਲਈਆਂ ਤੁਸੀਂ। ਜੇ ਕੋਈ ਭਾਈ ਇੰਡੀਆ ਹੈਗਾ ਤਾਂ ਤੁਸੀਂ ਜਿਹੜਾ ਬੋਹੜ ਦਾ ਦਰਖਤ ਹੁੰਦਾ ਉਹਦੇ ਤੁਸੀਂ ਪੱਤੇ ਸੁਕਾ ਲੈਣੇ ਹੈਗੇ, ਨਰਮ ਜਿਹੇ ਪੱਤੇ ਤੋੜ ਕੇ ਉੱਥੇ ਤੇ ਉਹ ਤੁਸੀਂ 1 ਚਮਚਾ ਉਹ ਪਾਣੀ ਨਾਲ ਲੈ ਕਰੀਓ। ਉਹ ਇਹ ਵੀ ਰੀਹ ਦੇ ਦਰਦ ਵਾਸਤੇ ਵਧੀਆ ਚੀਜ਼।